ਅਮਰੀਕਾ ਤੇ ਤੁਹਾਡੇ ਲਈ ਅੱਜ ਜਿਹੜਾ ਸ਼ਾਮ ਦਾ ਪ੍ਰੋਗਰਾਮ ਆ ਅਪਡੇਟ ਅਮਰੀਕਾ ਬੁੱਧਵਾਰ ਦਾ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਸਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਪਵਨ ਸਿੰਘ, ਗੌਰਵ ਸਿੰਘ ਸੋਹਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਸਨੋ, ਜਸਬੀਰ ਸਿੰਘ ਫੰਟੈਨਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ ਜੀ। ਸੋ ਬਿਲਕੁਲ ਅੱਜ ਵੀਰਵਾਰ ਆ, ਸੌਰੀ ਮੈਂ ਬੁੱਧਵਾਰ ਕਹਿ ਗਿਆ ਸੀ ਪਹਿਲਾਂ। ਤੇ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਹਰੀਕੇਨ ਲੌਰਾ ਨੂੰ ਲੈ ਕੇ ਆ। ਕਾਫੀ ਜ਼ਿਆਦਾ ਉਸਨੇ ਲੇਕ ਚਾਰਲਸ ਵਾਲਾ ਜਿਹੜਾ ਏਰੀਆ ਆ ਉੱਥੇ ਡੈਮੇਜ ਕੀਤਾ ਹੈਗਾ, ਬਿਲਡਿੰਗਾਂ ਨੂੰ ਬਹੁਤ ਡੈਮੇਜ ਹੋਇਆ। ਉੱਥੇ ਇੱਕ ਕਨਫੈਡਰੇਟ ਮੋਨੂਮੈਂਟ ਸੀ ਜਿਸ ਨੂੰ ਹਜੇ ਪਿੱਛੇ ਜਿਹੇ ਕਹਿੰਦੇ ਸ਼ਹਿਰ ਨੇ, ਉੱਥੇ ਦੀ ਸਿਟੀ ਨੇ ਮਤਾ ਪਾਸ ਕੀਤਾ ਸੀ ਵੀ ਇਹਨੂੰ ਅਸੀਂ ਰਿਮੂਵ ਨਹੀਂ ਕਰਨਾ ਹੈਗਾ, ਅਤੇ ਉਹ ਵੀ ਜਿਹੜਾ ਪੂਰੀ ਤਰ੍ਹਾਂ ਡਿੱਗ ਕੇ ਤਬਾਹ ਹੋ ਗਿਆ। 150 ਮੀਲਸ ਪਰ ਆਵਰ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉੱਥੇ ਲੂਜ਼ੀਆਨਾ ਅਤੇ ਟੈਕਸਸ ਦਾ ਜਿਹੜਾ ਕੁਛ ਏਰੀਆ ਹੈਗਾ ਜਿੱਥੇ ਹਰੀਕੇਨ ਲੌਰਾ ਇਸ ਵੇਲੇ ਪੂਰੀ ਤਬਾਹੀ ਮਚਾ ਰਿਹਾ। ਇੰਨੀ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ। ਜੀ ਬਿਲਕੁਲ। ਜਦ ਇਸ ਨੇ ਲੈਂਡਫਾਲ ਕੀਤਾ ਉਸ ਟਾਈਮ ਦੀ ਕੈਟਾਗਰੀ 4 ਸੀਗਾ। ਬਾਅਦ ਦੇ ਵਿੱਚ ਇਸ ਦੀ ਜਿਹੜੀ ਸ਼ਕਤੀ ਆ ਉਸ ਨੂੰ ਘਟਾ ਕੇ ਕੈਟਾਗਰੀ 2 ਦਾ ਜਿਹੜਾ ਆ ਉਹ ਐਲਾਨ ਕਰ ਦਿੱਤਾ ਗਿਆ ਸੀਗਾ। ਸੋ ਇਹ ਕੁਛ ਜਿਹੜਾ ਵਾਪਰ ਰਿਹਾ ਆ। ਸੋ ਕਈ ਜਿਹੜੀਆਂ ਮੌਤ ਦੀਆਂ ਖਬਰਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਮਾੜੀਆਂ ਖਬਰਾਂ ਜਿਹੜੀਆਂ ਆ ਰਹੀਆਂ ਆ, ਇਹ ਤਾਂ ਆਪਾਂ ਨੂੰ ਪਤਾ ਹੀ ਸੀਗਾ ਵੀ ਮਾਲੀ ਨੁਕਸਾਨ ਉੱਥੇ ਕਾਫੀ ਜ਼ਿਆਦਾ ਜਿਹੜਾ ਉਹ ਹੋਵੇਗਾ। ਜਦੋਂ ਕਿੰਨੇ ਫੁੱਟ ਜਿਹੜਾ ਪਾਣੀ ਆ ਉਹ ਆਉਣਾ ਆ, ਅੰਦਰ ਤੱਕ ਜਿਹੜਾ ਆਉਣਾ ਆ, ਇੱਥੋਂ ਤੱਕ ਵੀ ਇਹ ਅਨੁਮਾਨ ਲਾਇਆ ਜਾ ਰਿਹਾ ਸੀਗਾ ਹਰਜੋਤ ਸਿੰਘ ਜੀ ਵੀ 30 ਮੀਲ ਤੱਕ ਇਨਸਾਈਡ ਜਿਹੜਾ ਪਾਣੀ ਉਹ ਆ ਸਕਦਾ। ਹੁਣ ਇਹ ਨਹੀਂ ਪਤਾ ਵੀ ਉੱਥੇ ਤੱਕ ਆਇਆ ਕਿ ਨਹੀਂ ਆਇਆ, ਪਰ ਹਾਲ ਦੀ ਘੜੀ ਜਿਹੜਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਸ ਦੇ ਵੱਲ ਨੂੰ ਕੰਮ ਵੱਧ ਰਿਹਾ ਹੈਗਾ। ਇਸੇ ਤਰ੍ਹਾਂ ਇੱਕ ਪੈਟਰੋਕੈਮੀਕਲ ਫੈਕਟਰੀ ਸੀਗੀ ਜਿਹੜੀ ਪੂਰੀ ਤਰ੍ਹਾਂ ਤਬਾਹ ਹੋਈ ਆ, ਅਤੇ ਉੱਥੇ ਜਿਹੜੀਆਂ ਆ ਅੱਗ ਲੱਗ ਗਈ, ਅੱਗ ਦੇ ਨਾਲ ਫਿਰ ਉਹ ਸੜ ਗਈ ਹੈਗੀ ਆ। ਜੀ। ਸੋ ਇਹ ਕੁਛ ਜਿਹੜਾ ਉਸ ਦੇ ਬਾਬਤ ਜਿਹੜਾ ਉਹ ਚੱਲ ਰਿਹਾ। ਅਤੇ ਹਰਜੋਤ ਸਿੰਘ ਜੀ ਅੱਜ ਦੱਸਦੇ ਜਾਈਏ ਜਿਹੜੀ RNC ਆ, ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਆ, ਉਸ ਦਾ ਅੱਜ ਅਖੀਰਲਾ ਦਿਨ ਆ, ਜਿਸ ਦੇ ਵਿੱਚ ਅੱਜ ਰਾਸ਼ਟਰਪਤੀ ਟਰੰਪ ਆ ਉਹ ਆਪਣੇ ਜਿਹੜੀ ਇਸ ਨੋਮੀਨੇਸ਼ਨ ਨੂੰ ਸਵੀਕਾਰ ਕਰਦੇ ਹੋਏ ਜਿਹੜੇ ਵਾਈਟ ਹਾਊਸ ਤੋਂ ਉਸ ਤੋਂ ਬਾਅਦ ਦੇ ਵਿੱਚ ਉਹ ਸੰਬੋਧਨ ਜਿਹੜੇ ਉਹ ਕਰਨਗੇ। ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ, ਸੈਲੀਬ੍ਰਿਟੀ ਅਪ੍ਰੈਂਟਿਸ ਦੇ ਵਿੱਚ ਇਹ ਐਗਜ਼ੀਕਿਊਟਿਵ ਪ੍ਰੋਡਿਊਸਰ ਦੇ ਵਜੋਂ TV ਰਿਐਲਿਟੀ ਸ਼ੋਅ ਦੇ ਵਿੱਚ ਇਹ ਮਾਹਰ ਰਹੇ ਨੇ। ਸੋ ਇਹਨਾਂ ਨੇ ਇਹ ਜਿਹੜੀ ਕਨਵੈਨਸ਼ਨ ਆ ਬਿਲਕੁਲ ਉਸੇ ਹੀ ਤਰਜ਼ ਦੇ ਉੱਤੇ ਜਿਹੜੀ ਆ ਉਹ ਇਸ ਨੂੰ ਜਿਹੜਾ ਉਹ ਚਲਾਇਆ ਹੈਗਾ ਆ। ਸੋ ਉਹਨਾਂ ਨੇ ਆਪਣਾ ਕੇਸ ਜਿਹੜਾ ਆ ਉਹ ਪੇਸ਼ ਕੀਤਾ ਆ ਵੀ ਜੇ ਬਾਈਡਨ ਹਾਇਰਿਸ ਟਿਕਟ ਜੇ ਉਹ ਜਿੱਤਦੀ ਆ ਤਾਂ ਅਮਰੀਕਾ ਦੇ ਵਿੱਚ ਜਿਹੜੀ ਉਸਦੀ ਫਰੀਡਮ ਆ, ਜਿਹੜਾ ਉਸ ਦਾ ਅਮਰੀਕਨ ਪ੍ਰੋਮਿਸ, ਅਮਰੀਕਨ ਡਰੀਮ ਆ, ਉਹ ਤਬਾਹ ਹੋ ਸਕਦਾ ਹੈ। ਸੋ ਅੱਜ ਉਸ ਕਨਵੈਨਸ਼ਨ ਦਾ ਅਖੀਰਲਾ ਜਿਹੜਾ ਉਹ ਦਿਨ ਆਪਾਂ ਕਹਿ ਸਕਦੇ ਵੀ ਹੈਗਾ ਆ। ਕਲੋਜ਼ਿੰਗ ਆਰਗੂਮੈਂਟਸ ਇੱਕ ਹਿਸਾਬ ਦੇ ਨਾਲ ਉਹ ਰਾਸ਼ਟਰਪਤੀ ਟਰੰਪ ਉਹ ਪੇਸ਼ ਕਰਨਗੇ। ਵਾਈਟ ਹਾਊਸ ਦੇ ਚੀਫ ਆਫ ਸਟਾਫ ਆ, ਉਹਨਾਂ ਨੇ ਇੱਕ ਥੋੜ੍ਹਾ ਜਿਹਾ ਹਿੰਟ ਦਿੱਤਾ ਹੈ। ਕਹਿੰਦੇ ਇੱਕ ਸਰਪ੍ਰਾਈਜ਼ ਜਿਹੜਾ ਆ ਉਹਨਾਂ ਦੀ ਸਪੀਚ ਦੇ ਵਿੱਚ ਹੋ ਸਕਦਾ। ਹੁਣ ਇਹ ਨਹੀਂ ਦੱਸਿਆ ਵੀ ਕਿੱਦਾਂ ਦਾ ਹੋਊਗਾ, ਕੀ ਜਿਹੜਾ ਇਸ ਦੇ ਵਿੱਚ ਹੋਊਗਾ, ਇਸ ਦੇ ਬਾਰੇ ਜਿਹੜਾ ਉਹ ਹੁਣ ਸਪੀਚ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗ ਸਕੇਗਾ। ਤਕਰੀਬਨ ਆਈ ਥਿੰਕ ਹਰਜੋਤ ਸਿੰਘ ਜੀ ਕਿਹਾ ਜਾ ਰਿਹਾ ਆ ਵੀ 1500 ਤੱਕ ਲੋਕ ਜਿਹੜੇ ਆ ਉਸ ਵਾਈਟ ਹਾਊਸ ਦੇ ਉਸ ਗਾਰਡਨ ਦੇ ਵਿੱਚ ਹੋਣਗੇ ਜਿੱਥੇ ਰਾਸ਼ਟਰਪਤੀ ਟਰੰਪ ਆਪਣੀ ਇਸ ਨੋਮੀਨੇਸ਼ਨ ਨੂੰ ਅਸੈਪਟ ਕਰਦੇ ਹੋਏ ਜਿਹੜੀ ਆ ਉਹ ਸਪੀਚ ਜਿਹੜੀ ਉਹ ਦੇਣ ਜਾ ਰਹੇ ਆ। ਇੱਥੋਂ ਤੱਕ ਵੀ ਜਿਹੜੇ ਰੂਡੀ ਗੁਲਿਆਨੀ ਆ ਉਹਨਾਂ ਨੂੰ ਵੀ ਕਹਿੰਦੇ ਪ੍ਰਾਈਮ ਟਾਈਮ ਦੇ ਉੱਤੇ ਜਿਹੜਾ ਆ ਉਹ ਮੌਕਾ ਮਿਲੂਗਾ ਜਿਹੜੇ ਰਾਸ਼ਟਰਪਤੀ ਟਰੰਪ ਦੀ ਇਸ ਅਸੈਪਟੈਂਸ ਸਪੀਚ ਤੋਂ ਪਹਿਲਾਂ ਜਿਹੜਾ ਉਹ ਬੋਲਣ ਦਾ। ਸੋ ਦੇਖਦੇ ਹਾਂ ਉਹ ਵੀ ਜਿਹੜਾ ਕੀ ਕੁਛ ਕਹਿੰਦੇ ਜੀ। ਸੋ ਕਾਫੀ ਫੋਕਸ ਜਿਹੜਾ ਆ ਜੋ ਬਾਈਡਨ 'ਤੇ ਰਿਹਾ। ਕੱਲ੍ਹ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਨੇ ਵੀ ਇਹ ਕਿਹਾ ਸੀ ਵੀ ਜੇ ਜੋ ਬਾਈਡਨ ਜਿੱਤਦੇ ਆ ਅਤੇ ਇੱਕ ਤਰ੍ਹਾਂ ਨਾਲ ਸੋਸ਼ਲਿਸਟ ਕੰਟਰੀ ਵੱਲ ਅਮਰੀਕਾ ਮੂਵ ਹੋਊਗਾ। ਅਤੇ ਅੱਜ ਜਿਹੜੀ ਆ ਪ੍ਰੈਜ਼ੀਡੈਂਟ ਟਰੰਪ ਦੀ ਡਾਟਰ ਇਵੰਕਾ ਟਰੰਪ, ਉਸ ਨੇ ਵੀ ਜਿਹੜਾ ਸਪੀਚ ਇਹ ਕਿਹਾ ਵੀ ਜਿਹੜਾ ਮੇਰੇ ਜਿਹੜਾ ਫਾਦਰ ਆ ਉਸ ਨੇ ਜੋ ਬਾਈਡਨ ਦੀਆਂ ਜਿਹੜੀਆਂ ਫੇਲਡ ਪਾਲਿਸੀਆਂ ਸੀਗੀਆਂ ਪੁਰਾਣੀਆਂ, ਉਹਨਾਂ ਨੂੰ ਜਿਹੜਾ ਅੱਗੇ ਆ ਕੇ ਕਰੈਕਟ ਕੀਤਾ ਆ। ਜੀ। ਅਤੇ ਹਰਜੋਤ ਸਿੰਘ ਜੀ, ਕਨੋਸ਼ਾ ਦੇ ਵਿੱਚ ਜਿਹੜੀ ਪੁਲਿਸ ਸ਼ੂਟਿੰਗ ਵਾਪਰੀ ਆ
ਉਸ ਦੇ ਉੱਤੇ ਜਿਹੜੀ ਕਮਲਾ ਹੈਰਿਸ ਆ ਉਸ ਨੇ ਜਿਹੜੀ ਕਿ ਇਸ ਟਾਈਮ ਵਾਈਸ ਪ੍ਰੈਜ਼ੀਡੈਂਟ ਦੀ ਟਿਕਟ ਦੇ ਉੱਤੇ ਹੈਗੀ ਆ ਡੈਮੋਕ੍ਰੇਟ ਪਾਰਟੀ ਦੇ ਵੱਲੋਂ। ਸੈਨੇਟਰ ਕਮਲਾ ਹੈਰਿਸ ਨੇ ਕਿਹਾ ਵੀ ਬੇਸਡ ਔਨ ਵਾਟ ਆਈ ਹੈਵ ਸੀਨ ਇਟ ਸੀਮਸ ਦਾ ਆਫਿਸਰ ਸ਼ੁੱਡ ਬੀ ਚਾਰਜਡ। ਜਿਹੜੇ ਅਫਸਰ ਨੇ 7 ਗੋਲੀਆਂ ਉਸ ਦੇ ਪਿੱਠ ਦੇ ਵਿੱਚ ਜੇਕਬ ਬਲੇਕ ਦੇ ਜਿਹੜੀਆਂ ਉਹ ਮਾਰੀਆਂ ਆ, ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਇਸ ਨੂੰ ਜਿਹੜਾ ਚਾਰਜ ਕੀਤਾ ਜਾਣਾ ਚਾਹੀਦਾ। ਜੋ ਕੁਛ ਉਹਨਾਂ ਨੇ ਦੇਖਿਆ ਕਹਿੰਦੇ ਐਵੀਡੈਂਸ ਮੇਰੇ ਅਜੇ ਸਾਹਮਣੇ ਨਹੀਂ ਹੈ, ਪਰ ਜੋ ਸਾਹਮਣੇ ਦਿਖ ਰਿਹਾ ਆ ਉਸ ਦੇ ਮੁਤਾਬਕ ਜਿਹੜਾ ਉਹ ਹੈਗਾ ਆ। ਅਤੇ ਨਾਲ ਹੀ ਕਹਿੰਦੇ ਵੀ ਉਹਨਾਂ ਨੇ ਇਸ ਮੌਕੇ ਦੇ ਉੱਤੇ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਉਹ ਰੇਸ਼ੀਅਲ ਜਸਟਿਸ ਦੀ ਜਿਹੜੀ ਗੱਲ ਆ ਉਹਨਾਂ ਨੇ ਬਿਲਕੁਲ ਵੀ ਜਿਹੜੀ ਆਪਣੀ ਨੈਸ਼ਨਲ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ ਉਹ ਨਹੀਂ ਕੀਤੀ ਹੈਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਹੁਣ ਕੀ ਬਣਦਾ ਹੈਗਾ ਆ। ਜੀ ਹਾਂ, ਬਿਲਕੁਲ ਕਨੋਸ਼ਾ ਨੂੰ ਲੈ ਕੇ ਜੇ ਦੱਸਦੇ ਜਾਈਏ ਉੱਥੇ ਫਿਰ ਜਿਹੜੇ ਪ੍ਰੋਟੈਸਟ ਆ ਉਹ ਹੋਏ ਹੈਗੇ ਆ, ਪਰ ਇਸ ਵਾਰੀ ਕਾਫੀ ਸ਼ਾਂਤਮਈ ਜਿਹੜੇ ਪ੍ਰੋਟੈਸਟ ਹੋਏ ਆ ਅਤੇ ਉਹਨਾਂ ਦੇ ਵਿੱਚ ਗਿਣਤੀ ਵੀ ਕਹਿੰਦੇ ਛੋਟੇ ਛੋਟੇ ਗਰੁੱਪਾਂ ਦੇ ਵਿੱਚ ਸੀਗੀ। 17 ਸਾਲਾਂ ਦਾ ਕਾਇਲ ਰਿਟਰ ਹਾਊਸ, ਉਸ ਨੂੰ ਜਿਹੜਾ ਆ ਮਰਡਰ ਚਾਰਜ ਦੇ ਵਿੱਚ, ਹੋਮੋਸਾਈਡ ਦੇ ਵਿੱਚ ਚਾਰਜ ਕੀਤਾ ਗਿਆ ਫਸਟ ਡਿਗਰੀ ਦੇ ਅੰਡਰ, ਜਿਸ ਨੇ ਕੱਲ੍ਹ 2 ਲੋਕਾਂ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਸੀਆਂ। ਉਹਨਾਂ ਦੇ ਜਿਹੜੇ ਨਾਮ ਆ ਹਜੇ ਤੱਕ ਡਿਸਕਲੋਜ਼ ਨਹੀਂ ਕੀਤੇ ਗਏ, ਪਰ ਪੁਲਿਸ ਇਹ ਕਹਿ ਰਹੀ ਆ ਵੀ ਦੋਨੋਂ ਹੀ ਲੋਕਲ ਕੈਨੋਸ਼ਾ ਏਰੀਏ ਦੀ ਰੈਜ਼ੀਡੈਂਸ ਸੀ। ਇੱਕ 26 ਸਾਲਾਂ ਦਾ ਸੀ ਅਤੇ ਇੱਕ 36 ਸਾਲਾਂ ਦਾ ਸੀਗਾ ਜੀ। ਉਹਨਾਂ 'ਚ ਇੱਕ ਸਕੇਟਬੋਰਡਰ, ਉਸ ਦੀ ਤਸਵੀਰ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਸ ਟਾਈਮ ਉਹ ਘੁੰਮ ਰਹੀ ਹੈਗੀ ਆ। ਲੇਟੈਸਟ ਉਸ ਦੇ ਵਿੱਚ ਕਿਹਾ ਜਾ ਰਿਹਾ ਵੀ ਪੁਲਿਸ ਦੇ ਦੁਆਰਾ ਜੇਕਬ ਬਲੇਕ ਜਿਹੜਾ ਕਿ ਕਹਿੰਦੇ ਵੀ ਆਪਣੀ ਲੱਕ ਤੋਂ ਹੇਠਾਂ ਲੱਤਾਂ ਤੋਂ ਇਸ ਟਾਈਮ ਤੁਰ ਫਿਰ ਨਹੀਂ ਸਕਦਾ, ਸ਼ਾਇਦ ਪੈਰਾਲਿਸਿਸ ਜਿਹੜਾ ਉਹ ਹੋ ਗਿਆ ਆ, ਉਸ ਨੂੰ ਹੈਂਡਕਫ ਕਰਕੇ ਰੱਖਿਆ ਹੋਇਆ ਆ ਹਸਪਤਾਲ ਦੇ ਬੈੱਡ ਦੇ ਨਾਲ। ਇਹ ਜਿਹੜੇ ਜੇਕਬ ਬਲੇਕ ਦੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੇ ਜਿਹੜਾ ਹੁਣ ਦਾਅਵਾ ਕੀਤਾ ਹੈਗਾ ਆ। ਸੋ ਇਹ ਕੁਛ ਜਿਹੜਾ ਵਾਪਰਿਆ ਕੱਲ੍ਹ ਦੇਖਿਆ ਵੀ NBA ਦੀਆਂ ਸਾਰੀਆਂ ਗੇਮਸ ਜਿਹੜੀਆਂ ਉਹ ਪੋਸਟਪੋਨ ਜਾਂ ਬਾਈਕਾਟ ਜਿਹੜੀਆਂ ਉਹ ਹੋਈਆਂ। ਉੱਧਰ ਜਿਹੜੀ ਮੇਜਰ ਲੀਗ ਬੇਸਬਾਲ ਆ ਉਸ ਦੀਆਂ ਗੇਮਸ ਵੀ ਜਿਹੜੀਆਂ ਹੋਈਆਂ ਸੀਗੀਆਂ ਪੋਸਟਪੋਨ, ਬਹੁਤ ਸਾਰਿਆਂ ਨੇ ਜਿਹੜਾ ਉਹ ਨਹੀਂ ਵੀ ਖੇਲਿਆ। ਅਤੇ ਨਾਲ ਦੇ ਨਾਲ ਜਿਹੜੀ ਸੌਕਰ ਹੈਗੀ ਆ ਉਸ ਦੀਆਂ ਵੀ ਕੁਛ ਗੇਮਸ ਜਿਹੜੀਆਂ ਆ ਉਹਨਾਂ ਨੇ ਕੀਤੀਆਂ। ਅਤੇ ਵੂਮਨ NBA ਆ ਉਹਨਾਂ ਦੇ ਦੁਆਰਾ ਵੀ ਜਿਹੜੀਆਂ ਗੇਮਸ ਆ ਉਹ ਬਾਈਕਾਟ ਪੋਸਟਪੋਨ ਕੀਤੀਆਂ ਗਈਆਂ ਸੀ। ਅੱਜ ਉੱਦਾਂ ਕਿਹਾ ਜਾ ਰਿਹਾ NBA ਦੇ ਦੁਆਰਾ ਵੀ ਜਿਹੜੀਆਂ NBA ਦੇ ਪਲੇ ਆਫ ਸੀਜ਼ਨ ਹੈਗਾ ਆ ਉਸ ਨੂੰ ਮੁੜ ਦੁਬਾਰਾ ਜਿਹੜਾ ਉਹ ਚਾਲੂ ਕੀਤਾ ਜਾਊਗਾ। ਹੁਣ ਲੈਟਸ ਸੀ ਵੀ ਇਸ ਦੇ ਵਿੱਚ ਕੀ ਜਿਹੜੀ ਉਹ ਦੇਖਣ ਦੇ ਵਿੱਚ ਆਉਂਦਾ ਵੀ ਕੀ ਹੁਣ ਇਹ ਗੱਲ ਬਣੂਗੀ ਜਾਂ ਨਹੀਂ ਹੈਗੀ। ਕੱਲ੍ਹ ਦਾ ਇੱਕ ਝੂਠੀ ਅਫਵਾਹ ਜੇਕਬ ਬਲੇਕ ਬਾਰੇ ਇਹ ਵੀ ਜਿਹੜੀ ਚਲਾਈ ਜਾ ਰਹੀ ਹੈ, ਜਿਸ ਨੂੰ ਚਾਈਲਡ ਰੇਪਿਸਟ ਕਹਿ ਕੇ ਜਿਹੜਾ ਫੇਸਬੁੱਕ ਦੇ ਉੱਤੇ ਪੋਸਟਾਂ ਜਿਹੜੀਆਂ ਘੁੰਮ ਰਹੀਆਂ ਆ, ਅਤੇ ਉਸ ਦੀ ਪੋਲੀਟੀਕਲ ਫੈਕਟ ਨੇ ਜਿਹੜਾ ਹੁਣ ਜਾਂਚ ਕਰਦੇ ਹੋਏ ਦੱਸਿਆ ਵੀ ਟੋਟਲੀ ਇਸ ਦੇ ਵਿੱਚ ਗਲਤ ਆ। ਇਹ ਸਿਰਫ ਅਤੇ ਸਿਰਫ ਉਸ ਨੂੰ ਗੋਲੀ ਮਾਰਨ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਠੀਕ ਜਿਹੜਾ ਦਿਖਾਉਣ ਦੀ ਖਾਤਰ ਹੀ ਇਹ ਕੁਛ ਕੀਤਾ ਜਾ ਰਿਹਾ। ਅਤੇ ਹਰਜੋਤ ਸਿੰਘ ਜੀ, ਜਿਸ ਬੰਦੇ ਦਾ ਆਪਾਂ ਗੱਲ ਕਰ ਰਹੇ ਸੀਗੇ ਜਿਹੜਾ 17 ਸਾਲਾਂ ਦਾ, ਜਿਹਨੇ ਗੈਰ ਕਾਨੂੰਨੀ ਢੰਗ ਦੇ ਨਾਲ ਬੰਦੂਕਾਂ ਲੈ ਕੇ 2 ਜਾਣਿਆਂ ਦਾ ਕਤਲ ਜਿਹੜਾ ਉਹ ਕਰ ਦਿੱਤਾ ਆ, ਹੁਣ ਇਹ ਖਬਰ ਆ ਰਹੀ ਆ ਵੀ ਉਸ ਦੀ ਮਾਂ ਨੇ ਉਸ ਨੂੰ ਜਿਹੜਾ ਕ੍ਰੋਸ ਦਾ ਜਿਹੜਾ ਸਟੇਟ ਲਾਈਨਸ ਆ ਉਹ ਲੈ ਕੇ ਗਈ ਆ। ਅਤੇ ਇਹ ਵੀ ਹੁਣ ਇੱਥੋਂ ਤੱਕ ਕਈ ਜਾਣੇ ਇਹ ਕਹਿ ਰਹੇ, ਕਥਿਤ ਤੌਰ 'ਤੇ ਇਹ ਦਾਅਵਾ ਕਰ ਰਹੇ ਆ ਵੀ ਉਸ ਦੀ ਮਾਂ ਦੇ ਦੁਆਰਾ ਹੀ ਉਸ ਨੂੰ ਜਿਹੜੀਆਂ ਬੰਦੂਕਾਂ ਵੀ ਦਿੱਤੀਆਂ ਗਈਆਂ ਆ। ਅੱਜ ਇਸ ਚੀਜ਼ ਦੀ ਵੀ ਪੁਸ਼ਟੀ ਕੀਤੀ ਗਈ ਆ ਵੀ ਪੁਲਿਸ ਕੈਡਟ ਪ੍ਰੋਗਰਾਮ ਦੇ ਵਿੱਚ ਵੀ ਇਹ ਇੱਕ ਟਾਈਮ ਦੇ ਉੱਤੇ ਸ਼ਾਮਲ ਰਿਹਾ ਸੀਗਾ। ਜੀ, ਅਗਲੀ ਖਬਰ ਚਲੀਏ ਜਿਹੜੀ CDC ਦੀਆਂ ਗਾਈਡਲਾਈਨਸ ਨੂੰ ਲੈ ਕੇ ਹੈਗੀ ਆ। ਸੈਂਟਰ ਫॉर ਡਿਸੀਜ਼ ਕੰਟਰੋਲ ਨੇ ਨਵੀਆਂ ਜਿਹੜੀਆਂ ਗਾਈਡਲਾਈਨਸ ਇਸ਼ੂ ਕੀਤੀਆਂ। ਉਹਨਾਂ ਦੇ ਮੁਤਾਬਕ ਉਹ ਕਹਿੰਦੇ ਵੀ ਤੁਹਾਨੂੰ ਟੈਸਟ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਿਸੇ ਤਰ੍ਹਾਂ ਦਾ ਸਿੰਪਟਮ ਹੈ ਨਹੀਂ ਤੁਹਾਡੇ ਵਿੱਚ ਕਰੋਨਾ ਵਾਇਰਸ ਦਾ। ਸੋ ਇਹਨੂੰ ਲੈ ਕੇ ਮੈਡੀਕਲ ਕਮਿਊਨਿਟੀ ਜਿਹੜੀ ਆ ਉਹ ਕਾਫੀ ਉਹਨਾਂ ਨੇ CDC ਨੂੰ ਕ੍ਰਿਟੀਸਾਈਜ਼ ਕੀਤਾ। ਕਹਿੰਦੇ ਵੀ ਇਹ ਗਾਈਡਲਾਈਨਸ ਬਹੁਤ ਹੀ ਲੂਜ਼ ਹੈਗੀਆਂ ਆ। ਇਹਨਾਂ ਦਾ ਰੀਜ਼ਨ ਜਿਹੜਾ ਪੋਲੀਟੀਕਲ ਜ਼ਿਆਦਾ ਲੱਗਦਾ ਆ ਸਾਇੰਟੀਫਿਕ ਰੀਜ਼ਨ ਨਾਲੋਂ। ਸੋ ਇਹ ਜਿਹੜੀ ਨਵੀਂ ਨਿਊਜ਼ ਆ ਉਹ CDC ਵੱਲੋਂ ਆਈ ਹੈਗੀ ਆ। ਬਿਲਕੁਲ ਜੀ, ਇਹ ਤਾਂ ਇੱਦਾਂ ਲੱਗਦਾ ਪੋਲੀਟੀਕਲੀ ਮੋਟੀਵੇਟਿਡ ਆ, ਜਿੱਦਾਂ ਮੋਦੀ ਹੁਣ ਹੀ ਜਿਹੜੇ ਕਰਾ ਦੇਣ ਵੀ ਤੁਸੀਂ ਭਾਈ ਇੱਦਾਂ ਕਹਿ ਦਿਓ, ਚੱਕਰ ਹੀ ਕੋਈ ਨਹੀਂ। ਪਰ ਕਾਫੀ ਜਿਹੜੇ ਪਬਲਿਕ ਹੈਲਥ ਆਫਿਸਰਸ ਨੇ ਇਸ ਦੀ ਨਿੰਦਾ ਜਿਹੜੀ ਆ ਉਹ ਕੀਤੀ ਆ। CDC ਨੇ ਆਪਣੇ ਵੱਲੋਂ ਕਹਿੰਦੇ ਵੀ ਹੁਣ ਇਹ ਸਰਪ੍ਰਾਈਜ਼ਡ ਜਿਹੜੀਆਂ ਗਾਈਡਲਾਈਨ ਸੀਗੀਆਂ ਉਸ ਨੂੰ ਕਲੈਰੀਫਾਈ ਕਰਨ ਦੀ ਜਿਹੜੀ ਕੋਸ਼ਿਸ਼ ਇਹ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜਿਨ੍ਹਾਂ ਨੂੰ ਸਿੰਪਟਮਸ ਨਹੀਂ ਆ, ਕਹਿੰਦੇ ਵੀ ਜ਼ਰੂਰੀ ਨਹੀਂ ਆ ਵੀ ਉਹ ਟੈਸਟ ਨਾ ਕਰਾਉਣ। ਉਹ ਜੇ ਇਨਫੈਕਟਡ ਪਰਸਨ ਨੂੰ ਹੁਣ ਐਕਸਪੋਜ਼ ਹੋਇਆ ਅਤੇ ਉਹਨਾਂ ਨੂੰ ਟੈਸਟ ਵੀ ਜਿਹੜਾ ਉਹ ਕਰਾ ਲੈਣਾ ਚਾਹੀਦਾ ਹੈਗਾ ਆ। ਅਤੇ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਕੋਵਿਡ ਦੇ ਕਰਕੇ ਮਰਨ ਵਾਲਿਆਂ ਦੀ ਸੰਖਿਆ 1,80,000 ਨੂੰ ਪਾਰ ਕਰ ਗਈ ਆ। ਅਤੇ ਕਿਹਾ ਜਾ ਰਿਹਾ ਵੀ 6 ਮਿਲੀਅਨ ਦੇ 5 ਮਿਲੀਅਨ ਤੋਂ ਉੱਤੇ ਜਿਹੜਾ ਆਂਕੜਾ ਆ ਉਹ ਕ੍ਰਾਸ
ਕਰ ਚੁੱਕਾ ਹੋਇਆ ਹੈ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਸਨੇ ਇਹ ਕਿਹਾ ਵੀ ਜਿਹੜੇ ਜੋ ਬਾਈਡਨ ਆ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਡਿਬੇਟ ਜਿਹੜੀ ਆ ਪ੍ਰੈਜ਼ੀਡੈਂਸ਼ੀਅਲ ਹੁੰਦੀ ਉਹ ਕਰਨੀ ਹੀ ਨਹੀਂ ਚਾਹੀਦੀ। ਸੋ ਇਹ ਦੇਖੋ ਹੁਣ ਇਹਦੇ ਉੱਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਿਐਕਸ਼ਨ ਹੁੰਦਾ ਹੈ। ਬਿਲਕੁਲ ਰਾਸ਼ਟਰਪਤੀ ਟਰੰਪ ਜਿਹੜੇ ਨਾਰਮਲਸ ਹੁੰਦੇ ਸੀ ਉਹ ਉਹਨਾਂ ਦੀਆਂ ਧੱਜੀਆਂ ਡਾਈ ਜਾਂਦੇ ਆ, ਹੁਣ ਇਹਨਾਂ ਨੇ ਇਹ ਇੱਕ ਨਵੀਂ ਚੀਜ਼ ਜਿਹੜੀ ਆ ਉਹ ਛੱਡੀ ਆ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਬਹੁਤ ਸਾਰੇ ਜਿਹੜੇ ਰਾਈਟ ਵਿੰਗ ਵਾਲੇ ਉਹ ਕਹਿੰਦੇ ਵੀ ਉਹਨਾਂ ਨੂੰ ਪਤਾ ਹੈ ਵੀ ਟਰੰਪ ਹੁਣਾਂ ਤੋਂ ਜਿਹੜਾ ਆ ਬਾਈਡਨ ਨੇ ਹਾਰ ਜਾਣਾ ਬੁਰੀ ਤਰ੍ਹਾਂ ਡਿਬੇਟ ਦੇ ਵਿੱਚ, ਸੋ ਉਸ ਦਾ ਖਹਿੜਾ ਛਡਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਹੁਣ ਅੱਗੇ ਕੀ ਬਣਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਇਸ ਟਾਈਮ ਸਿਆਸੀ ਮਾਹਰ ਨੇ ਜਾਂ ਲਾਅ ਦੇ ਜਿਹੜੇ ਮਾਹਰ ਨੇ ਉਹ ਕਹਿ ਰਹੇ ਆ ਵੀ ਜੇ ਇਲੈਕਸ਼ਨ ਰਿਜ਼ਲਟ ਡਿਲੇ ਹੁੰਦਾ ਆ, ਇਹ ਜਿਹੜੀਆਂ 3 ਨਵੰਬਰ ਨੂੰ ਇਲੈਕਸ਼ਨ ਜਿਹੜੀਆਂ ਹੋਣੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਕਿਉਂਕਿ ਇਸ ਵਾਰ ਕਾਫੀ ਮੇਲ ਇਨ ਬੈਲਟ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ ਵੀ USPS ਦੇ ਡਿਲੇਜ਼ ਆ ਉਸ ਨੂੰ ਲੈ ਕੇ ਵੀ ਜਿਹੜਾ ਉਹ ਚੱਲ ਰਿਹਾ ਆ। ਕਹਿੰਦੇ ਵੀ ਇਹ ਹੋ ਸਕਦਾ ਵੀ ਫਿਰ ਜਿਹੜੀ ਨੈਂਸੀ ਪਲੋਸੀ ਆ ਉਹ ਐਕਟਿੰਗ ਪ੍ਰੈਜ਼ੀਡੈਂਟ ਜਿਹੜੀ ਆ ਕੁਝ ਸਮੇਂ ਦੇ ਲਈ ਬਣ ਸਕਦੀ ਆ ਜੇ 20 ਜਨਵਰੀ ਤੱਕ ਰਿਜ਼ਲਟ ਜਿਹੜੇ ਆ ਉਹ ਪੂਰੀ ਤਰ੍ਹਾਂ ਨਹੀਂ ਆਉਂਦੇ। ਜ਼ਿਆਦਾਤਰ ਅਮਰੀਕਾ ਦੇ ਵਿੱਚ ਜਿੱਦਣ ਜਿਹੜੇ ਵੀ ਪਹਿਲੇ ਮੰਗਲਵਾਰ ਨੂੰ ਇਲੈਕਸ਼ਨਸ ਜਿਹੜੀਆਂ ਉਹ ਆਉਂਦੀਆਂ ਨੇ ਨਵੰਬਰ ਦੇ, ਤਾਂ ਉਸ ਦਿਨ ਹੀ ਤਕਰੀਬਨ ਜਿਹੜੇ ਵੋਟਾਂ ਬੰਦ ਹੋਣ ਤੋਂ ਕੁਝ ਘੰਟਿਆਂ ਬਾਅਦ ਡਿਸਾਈਡ ਹੋ ਜਾਂਦਾ ਆ ਵੀ ਕੌਣ ਜਿਹੜਾ ਆ ਉਹ ਜਿੱਤ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੁੰਦਾ ਆ। ਪਰ ਕਹਿੰਦੇ ਵੀ ਇਸ ਵਾਰ ਜਿਹੜਾ ਕੋਈ ਵੀ ਜਿਹੜਾ ਆ ਉਹ ਜੋ ਬਾਈਡਨ ਕਹਿੰਦੇ ਵੀ ਸ਼ਾਇਦ ਉਹ ਕੰਸੀਡ ਨਾ ਕਰੂਗਾ, ਅਤੇ ਟਰੰਪ ਹੁਣਾਂ ਨੇ ਕਿਹਾ ਵੀ ਦੇਖਾਂਗੇ ਜੇ ਅਸੀਂ ਹਾਰੇ ਵੀ ਮੈਂ ਛੱਡ ਕੇ ਜਾਣਾ ਕਿ ਨਹੀਂ ਜਾਣਾ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਦਾ ਜਿਹੜਾ ਉੱਥੇ ਸਿਆਸੀ ਅਤੇ ਜਿਹੜਾ ਜੁਡੀਸ਼ੀਅਲੀ ਲਾਅ ਨੂੰ ਲੈ ਕੇ ਸੰਵਿਧਾਨਿਕ ਤੌਰ ਦੇ ਉੱਤੇ ਕੀ ਜਿਹੜਾ ਸੰਕਟ ਆ ਉਹ ਬਣਦਾ ਆ, ਜਾਂ ਸਾਰਾ ਕੁਝ ਨਾਰਮਲ ਹੀ ਜਿਹੜਾ ਉਹ ਚੱਲੇਗਾ। ਜੀ ਅਗਲੀ ਖਬਰ ਵੱਲ ਚੱਲੀਏ। ਯੂਨਾਈਟਿਡ ਏਅਰਲਾਈਨ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ 3000 ਦੇ ਕਰੀਬ ਜਿਹੜੇ ਪਾਇਲਟਸ ਹੈਗੇ ਆ ਉਹਨਾਂ ਨੂੰ ਗਰਾਊਂਡ ਕਰ ਸਕਦੇ ਹੈਗੇ ਆ ਜੇ ਉਹਨਾਂ ਨੂੰ ਜਿਹੜੀ ਆ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਫੈਡਰਲ ਗ੍ਰਾਂਟ ਨਾ ਮਿਲੀ। ਡੈਲਟਾ ਅਤੇ ਅਮਰੀਕਨ ਏਅਰਲਾਈਨ ਨੇ ਵੀ ਇਹੀ ਕੁਝ ਕਿਹਾ ਆ। ਸਤੰਬਰ ਤੱਕ ਜਿਹੜੀ ਆ ਫੈਡਰਲ ਏਡ ਦਿੱਤੀ ਗਈ ਸੀ, ਅਕਤੂਬਰ 1 ਤੋਂ ਬਾਅਦ। ਸੋ ਇਹ ਇੱਕ ਤਰ੍ਹਾਂ ਨਾਲ ਜਿਹੜੀ ਧਮਕੀ ਹੈਗੀ ਆ ਇਹਨਾਂ ਏਅਰਲਾਈਨਸ ਵੱਲੋਂ, ਕਹਿੰਦੇ ਵੀ ਅਸੀਂ ਨਹੀਂ ਤਾਂ ਆਪਣੇ ਜਿਹੜੇ ਬੰਦੇ ਆ ਉਹ ਲੇ ਆਫ ਕਰ ਦਾਂਗੇ। ਸੋ ਯੂਨਾਈਟਿਡ ਏਅਰਲਾਈਨ, ਡੈਲਟਾ, ਅਮਰੀਕਨ ਏਅਰਲਾਈਨ, ਇਹ ਸਾਰੇ ਹੁਣ ਇਕੱਠੇ ਰਲ ਕੇ ਜਿਹੜਾ ਆ ਇਹ ਫੈਡਰਲ ਗੌਰਮੈਂਟ ਨੂੰ ਕਹਿ ਰਹੇ ਆ ਵੀ ਸਾਨੂੰ ਹੋਰ ਜਿਹੜਾ ਪੈਸੇ ਦਿੱਤੇ ਜਾਣ। ਏਅਰਲਾਈਨਸ ਨੇ $25 ਬਿਲੀਅਨ ਫੈਡਰਲ ਏਡ ਜਿਹੜੀ ਆ ਪਿਛਲੇ ਮਾਰਚ ਦੇ ਵਿੱਚ ਰਿਸੀਵ ਕੀਤੀ ਸੀ ਫੈਡਰਲ ਗਵਰਨਮੈਂਟ ਤੋਂ। ਜੀ ਇਸੇ ਦੇ ਉੱਤੇ ਜੇ ਫਿਰ ਆਪਾਂ ਅਪਡੇਟ ਆਪਣੇ ਸਰੋਤਿਆਂ ਨੂੰ ਕਰਦੇ ਜਾਈਏ ਤਾਂ ਕਹਿੰਦੇ ਵੀ ਹੁਣ GOP ਵਾਲੇ ਇੱਕ ਹੋਰ ਛੋਟੇ ਮੁੱਲ ਦਾ ਜਿਹੜਾ ਬਿੱਲ ਆ ਉਸ ਨੂੰ ਪ੍ਰਪੋਜ਼ ਜਿਹੜਾ ਉਹ ਕਰ ਸਕਦੇ ਆ, ਕਚਹਿਰੀ ਦੇ ਵਿੱਚ ਲੋਕਾਂ ਦੀ 'ਚ ਉਹ ਰੱਖ ਸਕਦੇ ਨੇ, ਜਿਹੜਾ ਕਿ $500 ਬਿਲੀਅਨ ਦਾ ਜਿਹੜਾ ਹੋਊਗਾ, ਜਿਹਦੇ ਵਿੱਚ ਡਾਇਰੈਕਟ ਪੇਮੈਂਟਸ ਦੀ ਗੱਲ ਤਾਂ ਨਹੀਂ ਹੋਊਗੀ। ਜਿਹੜੇ ਹੈਗੇ ਆ ਇਸ ਟਾਈਮ ਇੰਪਲੋਇਮੈਂਟ ਉਸ ਦੇ ਭੱਤੇ ਨੂੰ ਲੈ ਕੇ, ਤਾਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਅਤੇ ਬਿਜ਼ਨਸ ਦੇ ਲਈ ਜਿਹੜੀ ਸਹਾਇਤਾ ਆ ਉਸ ਨੂੰ ਲੈ ਕੇ ਇਹ ਚੀਜ਼ ਹੋ ਸਕਦੀ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ। ਜਿਉਂ ਹੁਣ ਹਰਜੋਤ ਸਿੰਘ ਜੀ ਇਲੈਕਸ਼ਨ ਨਜ਼ਦੀਕ ਆਉਂਦੀ ਜਾਣੀ ਆ, ਅੱਜ ਕਨਵੈਨਸ਼ਨ ਜਿਹੜੀ ਆ ਰਿਪਬਲਿਕਨ ਪਾਰਟੀ ਦੀ ਜਿਹੜੀ ਉਹ ਨਿਬੜ ਜਾਣੀ ਆ। ਸੋ ਹੁਣ ਇਹਨਾਂ ਨੇ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਮੇਨ ਹੈਗੇ ਨੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਵਾਰ ਵੀ ਕਰਨੇ, ਗੁੱਥਮ ਗੁੱਥਾ ਵੀ ਹੋਣਾ ਹੈ। ਇਲੈਕਸ਼ਨ ਈਅਰ ਹੋਣ ਦੇ ਕਰਕੇ ਇਹ ਡਾਲਰਾਂ ਦੇ ਨਾਲ ਵੋਟਰਾਂ ਨੂੰ ਰਿਝਾਉਣ ਦੀ ਵੀ ਇੱਕ ਹਿਸਾਬ ਦੇ ਨਾਲ ਇਹ ਕੋਸ਼ਿਸ਼ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਉਹ ਹੋਵੇਗੀ, ਅਤੇ ਸਵਿੰਗ ਸਟੇਟਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਜ਼ੋਰ ਆ ਉਹ ਲੱਗਣ ਵਾਲਾ ਹੈਗਾ ਆ। ਸੋ ਜਿਹੜੇ ਸਵਿੰਗ ਸਟੇਟ ਦੇ ਵਿੱਚ ਹੈਗੇ ਆ ਉਹਨਾਂ ਨੂੰ ਪੋਲੀਟੀਕਲ ਐਡਵਰਟਾਈਜ਼ਮੈਂਟ ਦੀ ਬਰਾਜ ਜਿਹੜੇ ਆ ਉਹ ਕਹਿੰਦੇ ਆ ਵੀ ਦੇਖਣ ਨੂੰ ਮਿਲਣਗੇ, ਕਾਫੀ ਜ਼ਿਆਦਾ ਉਹਨਾਂ ਨੂੰ ਦੋਨੋਂ ਹੀ ਪਾਸਿਓਂ ਜਿਹੜੀਆਂ ਚੀਜ਼ਾਂ ਉਹ ਸੁਣਨ ਨੂੰ ਮਿਲ ਸਕਦੀਆਂ ਹੈਗੀਆਂ। ਅਗਲੀ ਖਬਰ ਵੱਲ ਚਲੀਏ। ਵਾਲਮਾਰਟ ਵੀ ਕਹਿੰਦੇ ਵੀ ਕਾਫੀ ਅੱਗੇ ਚੱਲ ਰਿਹਾ ਮਾਈਕਰੋਸਾਫਟ ਦੇ ਨਾਲ ਰਲ ਕੇ ਟਿਕਟੌਕ ਨੂੰ ਖਰੀਦਣ ਦੇ ਲਈ। ਦੋਨੋਂ ਕੰਪਨੀਆਂ ਰਲ ਕੇ ਖਰੀਦਣਾ ਚਾਹੁੰਦੀਆਂ ਹੈਗੀਆਂ, ਅਤੇ ਦੋਨਾਂ ਕੰਪਨੀਆਂ ਤੋਂ ਬਾਅਦ ਔਰੀਕਲ ਵੀ ਜਿਹੜਾ ਇਸ ਦੌੜ ਦੇ ਵਿੱਚ ਹੈਗਾ, ਪਰ ਬੜੇ ਥੋੜ੍ਹੇ ਘੰਟੇ ਆ, 40 ਕੁ ਘੰਟਿਆਂ ਦੇ ਵਿੱਚ ਹੁਣ ਤੋਂ ਜਿਹੜਾ ਆ ਟਿਕਟੌਕ ਨੂੰ ਡਿਸਾਈਡ ਕਰਨਾ ਪਊਗਾ। ਉਹ ਵਾਲਮਾਰਟ ਮਾਈਕਰੋਸਾਫਟ ਦੇ ਜਿਹੜੇ ਕੰਬੀਨੇਸ਼ਨ ਲਿਮਿਟਡ ਜਿਹੜੀ ਪਾਰਟਨਰਸ਼ਿਪ ਆ ਉਹਨਾਂ ਦੇ ਥਰੂ ਜਾਣਗੇ, ਜਾਂ ਫਿਰ ਉਹ ਔਰੀਕਲ ਦੇ ਕੋਲ ਜਾਣਗੇ। ਪਿੱਛੇ ਜਿਹੇ ਊਬਰ ਅਤੇ ਵੀਵਰਕ ਕੰਪਨੀ ਜਿਹੜੀਆਂ ਦੋਨੋਂ, ਇਹਨਾਂ ਦੀ ਵੀ ਖਬਰ ਆਈ ਸੀ ਵੀ ਇਹ ਵੀ ਰੇਸ ਦੇ ਵਿੱਚ ਹੋ ਸਕਦੀਆਂ ਟਿਕਟੌਕ ਨੂੰ ਖਰੀਦਣ ਦੇ ਲਈ।
ਜੀ ਸੋ ਇਹ ਦੇਖਦੇ ਹਾਂ ਵੀ ਇਹਨਾਂ ਦਾ ਕਿਸ ਪਾਸੇ ਬਣਦਾ। ਆਲਰੇਡੀ ਆਪਾਂ ਦੱਸਿਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਟਿਕਟੌਕ ਨੇ ਜਿਹੜਾ ਆ ਉਹ ਲਾਸੂਟ ਉਹ ਫਾਈਲ ਕੀਤਾ ਹੈਗਾ ਸੋ ਅੱਜ ਜਿਹੜਾ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ ਤਾਂ ਵੈਕਸੀਨ ਨੂੰ ਲੈ ਕੇ ਆਕਸਫੋਰਡ ਵਾਲਿਆਂ ਨੇ ਥੋੜ੍ਹਾ ਬਹੁਤਾ ਜਿਹੜੀ ਆ ਤੇਜ਼ੀ ਉਹ ਦਿਖਾਈ ਹੈ ਟਰਾਇਲਸ ਦੇ ਵਿੱਚ, ਜਿਹੜਾ ਉਹਨਾਂ ਨੇ ਵਾਅਦਾ ਕੀਤਾ। ਇਸ ਟਾਈਮ ਦੌੜ ਜਿਹੜੀ ਕੋਵਿਡ-19 ਦੇ ਵੈਕਸੀਨ ਨੂੰ ਲੈ ਕੇ ਪੂਰੀ ਤਰ੍ਹਾਂ ਜਿਹੜੀ ਉਹ ਲੱਗੀ ਹੋਈ ਆ ਵੀ ਜਿਹੜਾ ਵੀ ਰੇਸ ਦੇ ਵਿੱਚ ਪਹਿਲੇ ਨੰਬਰ 'ਤੇ ਆ ਗਿਆ, ਇੱਦਾਂ ਲੱਗਦਾ ਵੀ ਉਸਨੇ ਬਹੁਤ ਜ਼ਿਆਦਾ ਕਮਾਈ ਤਾਂ ਜਿਹੜੀ ਉਹ ਕਰਨੀ ਹੋਈ ਕਰਨੀ ਹੈਗੀ ਆ। ਸੇਫਟੀ ਨੂੰ ਲੈ ਕੇ ਅਜੇ ਕਾਫੀ ਵੱਡਾ ਕੰਸਰਨ ਆ। ਬਹੁਤ ਸਾਰੇ ਲੋਕ ਅਜੇ ਵੀ ਇਹ ਸੋਚ ਰਹੇ ਨੇ ਵੀ ਆਪਾਂ ਇਹ ਚੀਜ਼ ਕਰੀਏ ਜਾਂ ਫਿਰ ਇਹ ਨਾ ਕਰੀਏ, ਵੀ ਆਪਾਂ ਪਹਿਲੀ ਜਿਹੜੀ ਆਉਂਦੀ ਵੈਕਸੀਨ ਆ ਉਸ ਨੂੰ ਲਵਾਉਣਾ ਚਾਹੀਦਾ ਆ ਜਾਂ ਨਹੀਂ ਲਵਾਉਣਾ ਚਾਹੀਦਾ। ਖਾਸ ਕਰਕੇ ਜਦੋਂ ਰਸ਼ੀਆ ਵਰਗੇ ਜਿਹੜੇ ਉਹ ਦਾਅਵਾ ਕਰ ਜਾਂਦੇ ਨੇ ਵੀ ਇੱਦਾਂ ਠੀਕ ਆ ਜਾਂ ਨਹੀਂ ਠੀਕ ਆ, ਉਸ ਨੂੰ ਲੈ ਕੇ ਲੋਕ ਵੀ ਜਿਹੜੇ ਉਹ ਚਿੰਤਤ ਬਣੇ ਹੋਏ ਨੇ। ਜੀ ਅਗਲੀ ਖਬਰ ਰਸ਼ੀਆ ਨੂੰ ਲੈ ਕੇ ਅੱਜ ਪੈਂਟਾਗਨ ਨੇ ਰਸ਼ੀਆ ਦੀ ਜਿਹੜੀ ਆ ਰਸ਼ੀਆ ਦੇ ਅਗੇਂਸਟ ਕਾਫੀ ਸਖਤ ਸਟੇਟਮੈਂਟ ਦਿੱਤੀ ਆ ਪਈ। ਰਸ਼ੀਆ ਵਾਲਿਆਂ ਨੇ ਸੀਰੀਆ ਦੇ ਵਿੱਚ ਜਿਹੜੇ US ਟਰੂਪਸ ਆ ਮੇਬੀ ਨੋਇੰਗਲੀ ਜਾਂ ਅਨਨੋਇੰਗਲੀ ਉਹਨਾਂ ਦੇ ਉੱਤੇ ਅਟੈਕ ਕੀਤਾ ਅਤੇ ਜਿਹੜੇ ਕੁਛ US ਦੇ ਟਰੂਪਸ ਆ ਉਹ ਫੱਟੜ ਹੋ ਗਏ। ਅਤੇ ਪਰ US ਨੇ ਮਿਲਟਰੀ ਨੇ ਇਹ ਕਿਹਾ ਵੀ ਜਾਣਬੁੱਝ ਕੇ ਜਿਹੜਾ ਰਸ਼ੀਆ ਵੱਲੋਂ ਕੀਤਾ ਗਿਆ ਕਦਮ। ਦੂਜੇ ਪਾਸੇ ਲੈ ਕੇ US ਇਸ ਕਰਕੇ ਵੀ ਕਾਫੀ ਔਖਾ ਆ। ਬੈਲਾਰੂਸ ਦੇ ਵਿੱਚ ਜਿਹੜਾ ਰਸ਼ੀਆ ਦੇ ਪੂਟਨ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਅਸੀਂ ਸਾਡੀ ਜਿਹੜੀ ਫੋਰਸ ਆ ਪੂਰੀ ਰੈਡੀ ਹੈਗੀ ਆ, ਜੇ ਉੱਥੇ ਦਾ ਜਿਹੜਾ ਉਹ ਡਿਕਟੇਟਰ ਹੈਗਾ ਲੂਕਾਸ਼ੈਂਕੋ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਲਪ ਦੀ ਜ਼ਰੂਰਤ ਹੋਈ। ਉਹਦਾ ਰਾਈਟ ਹੈਂਡ ਮੈਨ ਹੀ ਆ ਨਾ ਉੱਥੇ, ਉਹ ਪੁਤਿਨ ਦੇ ਜਿਹੜੇ ਵਜੋਂ ਉਹ ਕੰਮ ਕਰ ਰਿਹਾ ਹੈਗਾ ਸੋ ਹਰਜੋਤ ਸਿੰਘ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ, ਅਤੇ ਆਪਾਂ ਜਿਹੜੇ ਸਟਾਕਸ ਦੇ ਬਾਰੇ ਵੀ ਜੇ ਜਾਣਕਾਰੀ ਦੱਸਦੇ ਜਾਈਏ। ਅੱਜ ਜਿਹੜਾ ਸਟਾਕ ਮਾਰਕੀਟ ਆ ਇਸ ਦੇ ਵਿੱਚ ਡਾਓ ਜੋਨਸ ਦੇ ਵਿੱਚ 160 ਪੁਆਇੰਟਾਂ ਦਾ ਵਾਧਾ ਜਿਹੜਾ ਆ ਉਹ ਹੋਇਆ 28,492 ਦੇ ਉੱਤੇ ਮਾਰਕੀਟ ਇਹ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ ਜਿਹੜੇ ਆ 40 ਪੁਆਇੰਟਾਂ ਦਾ ਘਾਟਾ ਹੋਇਆ 11,625 ਦੇ ਉੱਤੇ ਮਾਰਕੀਟ ਉਹ ਕਲੋਜ਼ ਹੋਈ ਆ। S&P ਦੇ ਵਿੱਚ 6 ਪੁਆਇੰਟ ਵਧੇ 3400 ਜਿਹੜਾ 84 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ, ਅਤੇ ਜਿਹੜੀ ਸੋਨੇ ਦੀ ਕੀਮਤ ਆ $1932 ਪ੍ਰਤੀ ਆਉਂਸ ਰਹੀ ਆ। ਜੀ ਬਿਲਕੁਲ, ਜੇ ਆਪਾਂ ਡਾਲਰ ਕਨਵਰਸ਼ਨ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੀ ਕੀਮਤ 73 ਰੁਪਏ 90 ਪੈਸੇ ਦੇ ਕਰੀਬ ਰਹੀ ਹੈ ਇੰਡੀਅਨ ਰੂਪੀਜ਼ ਦੀ ਜੇ ਗੱਲ ਕਰਦੇ ਜਾਈਏ, ਅਤੇ ਇੱਕ US ਡਾਲਰ ਦੀ ਜੇ ਕੈਨੇਡਾ ਦੇ ਡਾਲਰ ਦੇ ਬਰਾਬਰ ਗੱਲ ਕਰਦੇ ਜਾਈਏ ਤਾਂ ਉਹ $1 ਤੇ 31 ਸੈਂਟ ਦੇ ਕਰੀਬ ਰਹੀ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਜਿਹੜੀ ਸੀਗਾ ਹਰੀਕੇਨ ਲੌਰਾ ਉਸ ਦੇ ਕਰਕੇ ਹੁਣ ਤੱਕ ਕਹਿੰਦੇ ਘੱਟੋ ਘੱਟ 6 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਇਹ ਆ ਰਹੀ ਆ, ਅਤੇ ਜਿਹੜੇ ਮਰਨ ਵਾਲੇ ਆ ਉਹਨਾਂ ਦੀ ਉਮਰ 14 ਤੋਂ 68 ਸਾਲ ਦੇ ਦਰਮਿਆਨ ਜਿਹੜੀ ਉਹ ਦੱਸੀ ਗਈ ਆ। ਜਿਹੜਾ ਹਰੀਕੇਨ ਲੌਰਾ ਆ ਉਹ ਹੁਣ ਲੂਜ਼ੀਆਨਾ ਟੈਕਸਸ ਦੇ ਵਿੱਚੋਂ ਲੰਘਦਾ ਹੋਇਆ ਹੁਣ ਆਰਕਨਸਾ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਉੱਧਰ ਟ੍ਰੋਪੀਕਲ ਸਟੋਰਮ ਹੁਣ ਇਸ ਨੂੰ ਲੌਰਾ ਜਿਹੜਾ ਉਹ ਆਖਿਆ ਜਾ ਰਿਹਾ ਆ। ਆਰਕਨਸਾ ਦੇ ਗਵਰਨਰ ਆਸਾ ਹਚਿਨਸਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਇਸ ਸਟੋਰਮ ਦੇ ਲਈ ਤਿਆਰੀ ਜਿਹੜੀ ਉਹ ਵਿੱਢ ਰਹੇ ਹੈਗੇ ਆ। ਅਗਲੇ ਕਹਿੰਦੇ 24 ਘੰਟੇ ਕਾਫੀ ਜਿਹੜੇ ਖਤਰਨਾਕ ਉਹ ਹੋ ਸਕਦੇ ਨੇ। ਆਲਰੇਡੀ ਆਰਕਨਸਾ ਦੇ ਕਈ ਇਲਾਕਿਆਂ ਦੇ ਵਿੱਚ 30,000 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਆ ਉਹ ਬਿਜਲੀ ਤੋਂ ਬਗੈਰ ਹਨ। ਸੋ ਕਹਿੰਦੇ ਵੀ ਅਸੀਂ ਸਾਰੇ ਹੀ ਨਾਗਰਿਕਾਂ ਨੂੰ ਜਿਹੜੇ ਵੀ ਇਸ ਦੇ ਰਸਤੇ ਦੇ ਵਿੱਚ ਆ ਰਹੇ ਉਹਨਾਂ ਨੂੰ ਇਤਲਾਹ ਕਰ ਰਹੇ ਅਗਾਹ ਕਰ ਰਹੇ ਹਾਂ ਵੀ ਸੁਰੱਖਿਅਤ ਰਹੋ, ਡੇਂਜਰ ਤੋਂ ਖਤਰੇ ਤੋਂ ਜਿਹੜਾ ਆਪਣੇ ਆਪ ਨੂੰ ਪਰੇ ਜਿਹੜਾ ਕਰਕੇ ਰੱਖੋ। ਹੋ ਸਕਦਾ ਕਈ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ ਵਗੈਰਾ ਵੀ ਜਿਹੜੀ ਉਹ ਆ ਸਕਦੀ ਹੈਗੀ ਆ। ਬਿਲਕੁਲ, ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਸਮਾਪਤੀ ਵੱਲੇ ਆ। ਸੋ ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਸ ਨੂੰ ਸਬਸਕ੍ਰਾਈਬ ਕਰੋ। ਅਤੇ ਅੱਜ ਜਿਹੜੇ ਪ੍ਰੋਗਰਾਮ ਆ ਜੇ ਉਹਨਾਂ ਦੀ ਗੱਲ ਦੱਸਦੇ ਜਾਈਏ, ਹੁਣ ਤੋਂ ਬਾਅਦ ਗੁਰਬਾਣੀ ਦਾ ਪ੍ਰੋਗਰਾਮ ਹੋਊਗਾ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੀਆਂ ਖਬਰਾਂ ਦਾ ਜਿਹੜਾ ਪ੍ਰੋਗਰਾਮ ਹੋਊਗਾ, ਅਤੇ ਜਿਹੜੇ ਯੂਨੀਵਰਸਿਟੀ ਦੇ ਇੱਕ ਸਕੂਲ ਡਿਸਟ੍ਰਿਕਟ ਦੇ ਲਈ ਇਲੈਕਸ਼ਨ ਲੜ ਰਹੇ ਹਰਜੀਤ ਸਿੰਘ ਉਹਨਾਂ ਦੇ ਨਾਲ ਜਿਹੜੀ ਇੰਟਰਵਿਊ ਆ ਖਬਰ ਤੇ ਨਜ਼ਰ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਪੇਸ਼ ਕੀਤੀ ਜਾਊਗੀ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਪਾਣੀ ਵਿੱਚ ਮਧਾਣੀ ਜਿਹੜਾ ਆ ਉਹ ਰਾਤ ਨੂੰ 9 ਵਜੇ ਜਿਹੜਾ ਆ ਉਹ ਵੀ ਆਵੇਗਾ, ਜਿਸ ਦੇ ਵਿੱਚ ਥੋੜ੍ਹਾ ਹਾਸਾ ਮਜ਼ਾਕ, ਥੋੜ੍ਹੇ ਚੁਟਕਲੇ ਅਤੇ ਕੁਛ ਬਾਤਾਂ ਬੁਝਾਰਤਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਸ ਦੇ ਵਿੱਚ ਹੋਣਗੀਆਂ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਮੀਰ ਸਿੰਘ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।